ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ ਤੇ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 14 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 4082722500। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਟੇਟਕਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਾਰਨੀ ਜੇ ਟੇਟਕੀਆਨਾ 415 909 0503 4159090503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਪਹਿਲਾਂ ਥੋੜੀ ਜਿਹੀ ਅਪਡੇਟ ਦਿੰਦੇ ਜਾਈਏ ਰਸ਼ੀਆ ਤੇ ਯੂਕਰੇਨ ਦੀ ਵਾਰ ਬਾਰੇ। ਕਹਿੰਦੇ ਵੀ ਯੂਕਰੇਨ ਦੇ ਇੱਕ ਆਰਮੀ ਬੇਸ ਦੇ ਉੱਤੇ ਰਸ਼ੀਆ ਦੇ ਵਾਰ ਪਲੇਨਸ ਵੱਲੋਂ ਹਮਲਾ ਕੀਤਾ ਗਿਆ ਹੈਗਾ ਆ ਤੇ ਇਹਦੇ ਨਾਲ ਇੱਕ ਜਿਹੜੀ ਨੋ ਫਲਾਈ ਜ਼ੋਨ ਵਾਲੀ ਗੱਲ ਸੀ ਉਸ ਨੂੰ ਵਾਇਲੇਟ ਕੀਤਾ ਗਿਆ ਆ। ਵਾਰੋਵਿਵ ਕਰਕੇ ਟਾਊਨ ਆ ਪੋਲੈਂਡ ਦੇ 15 ਮੀਲ ਬਾਰਡਰ ਦੇ ਉੱਥੇ ਇਹ ਰਸ਼ੀਆ ਦੀ ਆਰਮੀ ਨੇ ਅਟੈਕ ਕੀਤਾ ਤੇ 35 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਇਸ ਹਮਲੇ ਦੇ ਵਿੱਚ। ਇਹ ਜਿਹੜੀਆਂ ਨਵੀਆਂ ਅਪਡੇਟਸ ਆ ਰਹੀਆਂ ਹੈਗੀਆਂ। ਕਹਿੰਦੇ ਭਈ ਪਿਛਲੇ ਸਮੇਂ ਦੇ ਵਿੱਚ ਇਹ ਜਗ੍ਹਾ, ਇਹ ਜੋ ਫੈਸਿਲਿਟੀ ਆ, ਇਸ ਨੂੰ US ਤੇ ਨਾਟੋ ਦੇ ਟਰੂਪਸ ਉਹਨਾਂ ਦੇ ਟ੍ਰੇਨਿੰਗ ਦੇ ਲਈ ਵਰਤਿਆ ਜਾਂਦਾ ਸੀ। ਯੂਕਰੇਨ ਦੀ ਮਿਲਟਰੀ ਤੇ ਹੋਰ ਜਿਹੜੇ ਲੋਕ ਹੈਗੇ ਆ 1000 ਦੇ ਕਰੀਬ ਫੋਰਨ ਵਲੰਟੀਅਰਸ ਆ, ਉਹ ਇੱਥੇ ਇਕੱਠੇ ਹੋ ਕੇ ਜਿਹੜੇ ਆ ਉਹ ਰਸ਼ੀਆ ਦੇ ਅਗੇਂਸਟ ਲੜ ਰਹੇ ਹੈਗੇ ਆ। ਜੀ ਬਿਲਕੁਲ। ਇਹ ਹੁਣ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਰਹੇਗੀ ਵੀ ਪੋਲੈਂਡ ਦੇ ਇੰਨੇ ਨਜ਼ਦੀਕ ਬਾਰਡਰ ਦੇ ਲਾਗੇ ਹਮਲਾ ਕਰਨ ਤੋਂ ਬਾਅਦ ਦੇ ਵਿੱਚ ਕੀ ਨਾਟੋ ਐਲਾਈਜ਼ ਕੋਈ ਇਸ ਦੇ ਉੱਤੇ ਰੁਖ ਅਖਤਿਆਰ ਕਰਦੇ ਨੇ ਜਾਂ ਫਿਰ ਅਜੇ ਵੀ ਇਹੀ ਇਹਨਾਂ ਦੀ ਜਿਹੜੀ ਉਹ ਗੱਲ ਰਹੇਗੀ। ਸੋ ਸਥਿਤੀ ਜਿਹੜੀ ਆ ਉੱਥੋਂ ਦੇ ਲੋਕਾਂ ਦੇ ਲਈ ਕਾਫੀ ਮਾੜੀ ਹੋ ਰਹੀ ਆ। ਉਧਰ ਰਸ਼ੀਆ ਦੇ ਚੈਨਲ 1 ਜਿਹੜਾ ਸਟੇਟ ਸਪਾਂਸਰਡ ਉੱਥੇ ਦਾ ਚੈਨਲ ਆ, ਉੱਥੇ ਲਾਈਵ ਨਿਊਜ਼ ਟੈਲੀਕਾਸਟ ਦੇ ਵਿੱਚ ਉੱਥੋਂ ਦੀ ਇੱਕ ਇੰਪਲੋਈ ਜਿਸ ਦਾ ਨਾਮ ਮਾਰੀਆ ਸੀ, ਉਹ ਬੈਨਰ ਲੈ ਕੇ ਲਾਈਵ ਜਿਹੜੇ TV ਦੇ ਵਿੱਚ ਆ ਗਈ, ਕੈਮਰੇ ਦੇ ਮੂਹਰੇ ਆ ਗਈ। ਨੋ ਵਾਰ ਦੇ ਜਿਹੜੇ ਉਹ ਪੋਸਟਰ ਆ ਉਹ ਲੈ ਕੇ, ਸਟਾਪ ਦਾ ਵਾਰ, ਡੂ ਨਾਟ ਬਲੀਵ ਪ੍ਰੋਪੇਗੈਂਡਾ, ਦੇ ਟੈਲ ਯੂ ਲਾਈਜ਼, ਰਸ਼ੀਅਨਸ ਅਗੇਂਸਟ ਵਾਰ ਦੇ ਜਿਹੜੇ ਪੋਸਟਰ ਆ ਉਹ ਲੈ ਕੇ ਮਾਰੀਆ ਜਿਹੜੀ ਉੱਥੇ ਪਹੁੰਚ ਗਈ। ਜ਼ੈਲੈਂਸਕੀ ਨੇ ਜਿਹੜਾ ਆ ਉਸ ਬੀਬੀ ਦਾ ਧੰਨਵਾਦ ਜਿਹੜਾ ਉਹ ਕੀਤਾ। ਉਹਨੇ ਕਿਹਾ ਵੀ ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਰਸ਼ੀਆ ਦੇ ਵਿੱਚ ਰਹਿ ਕੇ ਉੱਥੋਂ ਦੀ ਸਰਕਾਰ ਦੇ ਖਿਲਾਫ, ਇਸ ਯੁੱਧ ਦੇ ਖਿਲਾਫ ਬਗਾਵਤ ਕਰ ਰਹੇ ਆ, ਪ੍ਰੋਟੈਸਟ ਵਗੈਰਾ ਕਰ ਰਹੇ ਨੇ। ਜੀ ਅਗਲੀ ਖਬਰ, ਜੋ ਮੈਂਸ਼ਨ ਸੈਨੇਟਰ ਡੈਮੋਕ੍ਰੇਟ ਤੇ ਸੂਜ਼ਨ ਕਾਲਨ, ਉਹ ਦੋਨੋਂ ਹੀ ਸਰਾ ਬਲੂਮ ਰਸਕਿਨ, ਜਿਸ ਨੂੰ ਕਿ ਨੋਮੀਨੇਟ ਕੀਤਾ ਜਾ ਰਿਹਾ ਹੈ ਫੈਡਰਲ ਰਿਜ਼ਰਵ ਦੀ ਪੋਸਟ ਦੇ ਲਈ, ਉਹ ਅਪੋਜ਼ ਕਰ ਰਹੇ ਹੈਗੇ ਆ। ਉਹਨਾਂ ਨੇ ਮੀਟਿੰਗ ਵੀ ਕੀਤੀ ਹੈਗੀ ਜੋ ਮੈਂਸ਼ਨ ਦੇ ਨਾਲ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਬਹੁਤ ਵਧੀਆ ਔਰਤ ਹੈਗੀ ਆ, ਸ਼ੀ ਇਜ਼ ਅ ਵੰਡਰਫੁਲ ਪਰਸਨ ਤੇ ਸਾਡੀ ਕਨਵਰਸੇਸ਼ਨ ਵੀ ਵਧੀਆ ਹੋਈ ਆ, ਪਰ ਕੁਛ ਚੀਜ਼ਾਂ ਜਿਹੜੀਆਂ ਆ ਉਹਦੇ ਵਿੱਚ ਮਿਸਿੰਗ ਹੈਗੀਆਂ। ਸੋ ਰਾਸਕਿਨ ਦੀ ਨੋਮੀਨੇਸ਼ਨ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਮੁੱਦੇ ਹੈਗੇ ਆ, ਖਾਸ ਕਰਕੇ ਐਨਵਾਇਰਨਮੈਂਟ ਦੇ ਨਾਲ ਜਾਂ ਨੈਸ਼ਨਲ ਐਨਰਜੀ ਦੇ ਨਾਲ ਰਿਲੇਟਡ, ਉਹਨਾਂ ਦੇ ਉੱਤੇ ਜੋ ਮੈਂਸ਼ਨ ਅਗੇਂਸਟ ਹੈਗੇ ਆ। ਸੋ ਜੇ ਰਾਸਕਿਨ ਦੀ ਨੋਮੀਨੇਸ਼ਨ ਕਨਫਰਮ ਹੋਣੀ ਆ ਤੇ ਘੱਟੋ ਘੱਟ ਇੱਕ ਰਿਪਬਲਿਕਨ ਸੈਨੇਟਰ ਨੂੰ ਉਹਦੀ ਸਪੋਰਟ ਕਰਨੀ ਪਊਗੀ। ਸੋ ਇਹ ਹੁਣ ਕਾਫੀ ਦਿਨਾਂ ਤੋਂ ਮਸਲਾ ਅਟਕਿਆ ਹੋਇਆ ਆ। ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿੱਥੇ ਕੁ ਜਾ ਕੇ ਗੱਲ ਬਣਦੀ ਆ। ਜੀ
ਅਗਲੀ ਗੱਲ ਕਰਦੇ ਜਾਈਏ, ਲਾਸ ਐਂਜਲਸ ਦੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉਹਨਾਂ ਨੇ ਕਿਹਾ ਆ ਵੀ ਉਹ ਮਾਸਕ ਮੈਂਡੇਟ ਆ ਉਸ ਨੂੰ ਚਾਲੂ ਰੱਖਣਗੇ। ਕੈਲੀਫੋਰਨੀਆ ਦੇ ਵਿੱਚ ਬਹੁਤੇ ਸਕੂਲ ਕੇ ਤੋਂ 12 ਤੱਕ ਜਿਹੜੇ ਨੇ, ਉਹਨਾਂ ਨੇ ਜਿਹੜੀਆਂ ਫੇਸ ਕਵਰਿੰਗ ਰਿਕੁਆਇਰਮੈਂਟਸ ਆ ਉਹ ਸੋਮਵਾਰ ਤੋਂ ਹਟਾ ਦਿੱਤੀਆਂ ਸੀਗੀਆਂ। ਵੀਕਐਂਡ ਦੇ ਉੱਤੇ ਸਟੇਟ ਦੇ ਦੁਆਰਾ ਵੀ ਇਹ ਜਿਹੜਾ ਮੈਂਡੇਟ ਆ ਉਸ ਨੂੰ ਲਿਫਟ ਕਰ ਦਿੱਤਾ ਗਿਆ ਸੀਗਾ। ਪਿਛਲੇ ਮਹੀਨੇ ਲਾਸ ਐਂਜਲਸ ਕਾਉਂਟੀ ਦੇ ਅਧਿਕਾਰੀ ਨੇ ਕਿਹਾ ਸੀਗਾ ਵੀ ਉਹ ਸੂਬੇ ਦੇ ਇਸ ਮੂਵ ਦੇ ਨਾਲ ਚੱਲਣਗੇ, ਤੇ ਜਿਹੜੇ 80 ਸਕੂਲ ਡਿਸਟ੍ਰਿਕਟਸ ਉਹਨਾਂ ਦੀਆਂ ਕਾਉਂਟੀਜ਼ ਦੇ ਵਿੱਚ ਹੈਗੀਆਂ ਆ, ਉਹ ਉਹਨਾਂ ਦੇ ਉੱਤੇ ਛੱਡਿਆ ਜਾਊਗਾ। ਅੱਜ ਲਾਸ ਐਂਜਲਸ ਦੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਇਹ ਫੈਸਲਾ ਲਿਆ ਆ। ਇਹ ਮੁਲਕ ਦੀ ਦੂਜੀ ਸਭ ਤੋਂ ਵੱਡੀ ਸਕੂਲ ਡਿਸਟ੍ਰਿਕਟ ਆ, ਤੇ ਵੀ ਉਹ ਜਿਹੜੀ ਮਾਸਕ ਦੀ ਰਿਕੁਆਇਰਮੈਂਟ ਆ ਉਸ ਨੂੰ ਨਹੀਂ ਹਟਾਉਣ ਜਾ ਰਹੇ। ਇਸ ਦੇ ਵਿੱਚ ਆਈ ਥਿੰਕ ਇਹਨਾਂ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਟੀਚਰ ਯੂਨੀਅਨ ਦਾ ਜਿਹੜਾ ਹੋ ਰਿਹਾ ਆ, ਜਿਨ੍ਹਾਂ ਦੀ ਮੰਗ ਸੀਗੀ ਵੀ ਮਾਸਕ ਮੈਂਡੇਟਸ ਆ ਉਹ ਚਾਲੂ ਰਹਿਣੇ ਚਾਹੀਦੇ ਆ। ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਹੀ ਆਪਣੇ ਪਾਰਟਨਰਸ, ਜਿਨ੍ਹਾਂ ਵਿੱਚ ਟੀਚਰ ਯੂਨੀਅਨ ਵੀ ਹੈਗੇ ਆ, ਉਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਵੀ ਮੈਂਡੇਟਸ ਤੋਂ ਜਿਹੜਾ ਸਟਰੋਂਗਲੀ ਰਿਕਮੈਂਡਿੰਗ ਮਾਸਕ ਇੰਡੋਰਸ ਦੇ ਵੱਲ ਨੂੰ ਵਧਿਆ ਜਾਵੇ। ਸੋ ਤਕਰੀਬਨ ਪੂਰੀ ਦੁਨੀਆ ਭਰ ਦੇ ਵਿੱਚ ਹੁਣ ਜਿਹੜੇ ਮੈਂਡੇਟਸ ਆ ਉਹ ਹਟਣ ਦੇ ਕਗਾਰ ਦੇ ਉੱਤੇ ਆ ਚੁੱਕੇ ਨੇ। ਫਰਾਂਸ ਦੇ ਵਿੱਚ ਵੀ ਜਿਹੜਾ ਵੈਕਸੀਨ ਪਾਸਪੋਰਟ ਜਾਂ ਉਹ ਸਾਰੀਆਂ ਚੀਜ਼ਾਂ ਆ, ਉਹਨਾਂ ਨੂੰ ਹੁਣ ਹੌਲੀ ਹੌਲੀ ਉੱਥੇ ਵੀ ਹਟਾਇਆ ਜਾ ਰਿਹਾ ਆ। ਯੂਰਪ ਦੇ ਵਿੱਚ ਸਭ ਤੋਂ ਸਖਤ ਜਿਹੜੇ ਮਾਸਕ ਦੇ ਲੈ ਕੇ ਜਾਂ ਵੈਕਸੀਨ ਦੇ ਕਾਨੂੰਨਾਂ ਦੇ ਵਿੱਚੋਂ ਫਰਾਂਸ ਇੱਕ ਸੀ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਇੱਕ ਬੋਡੀ ਪਾਰਟਸ ਲੱਭੇ ਹੈਗੇ ਇੱਕ ਬੀਬੀ ਦੇ। ਕੈਲੀਫੋਰਨੀਆ ਦੇ ਵਿੱਚ ਇਹ ਮਿਸਿੰਗ ਸੀਗੀ। 26 ਸਾਲਾਂ ਦੀ ਇਹ ਬੀਬੀ ਜਿਹੜੀ ਆ, ਇੱਕ ਰਗਡ ਟ੍ਰੇਨ ਦੇ ਵਿੱਚ ਉਸਦੀ ਬੋਡੀ ਉਹਦੀ ਜਿਹੜੀ ਆ ਲੱਭੀ ਗਈ ਹੈਗੀ ਆ। ਤੇ ਉਸਦੇ ਜਿਹੜੇ ਪੇਰੈਂਟਸ ਆ ਉਹ ਇਹ ਕਹਿ ਰਹੇ ਆ ਵੀ ਉਸ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈਗੀ ਆ, ਸੋ ਇਸ ਕਰਕੇ ਜਿਹੜਾ ਆ ਉਸ ਨੂੰ ਲੱਭਿਆ ਗਿਆ ਹੈ। ਜੀ ਜੀ ਬਿਲਕੁਲ। ਸੋ ਉਸਦੀ ਜਿਹੜੇ ਪਾਰਟਸ ਆ ਉਹ ਲੱਭੇ ਨੇ। ਅਗਲੀ ਗੱਲ ਕਰਦੇ ਜਾਈਏ, ਫੇਅਰਫੀਲਡ ਦੇ ਅਧਿਕਾਰੀ ਇਸ ਟਾਈਮ ਉਸ ਸ਼ੂਟਰ ਦੀ ਭਾਲ ਦੇ ਵਿੱਚ ਨੇ ਜਿਹਨੇ ਇੱਕ ਜਾਣੇ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਤੇ 2 ਹੋਰ ਜਿਹੜੇ ਆ ਉਹ ਜ਼ਖਮੀ ਕਰ ਦਿੱਤੇ ਸੀਗੇ। ਈਸਟ ਟੇਬਰ ਐਵੀਨਿਊ ਦੇ ਉੱਤੇ ਇਹ ਸ਼ੂਟਿੰਗ ਵਾਪਰੀ ਤਾਂ ਤਕਰੀਬਨ ਸਵੇਰੇ 5 ਵਜੇ ਦੀ ਘਟਨਾ ਦੱਸੀ ਜਾਂਦੀ ਆ। ਫੇਅਰਫੀਲਡ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਇਸ ਗੋਲੀਕਾਂਡ ਦੇ ਵਿੱਚ ਇੱਕ ਜਣੇ ਦੀ ਹੁਣ ਤੱਕ ਮੌਤ ਹੋਈ ਆ। ਅਥਾਰਟੀਜ਼ ਦੇ ਦੁਆਰਾ ਮਾਰਟਿਨਜ਼ ਨਾਂ ਦੇ ਇਸ ਬੰਦੇ ਦੀ ਤਸਵੀਰ ਜਿਹੜੀ ਆ ਜਾਰੀ ਕੀਤੀ ਗਈ ਆ, ਸਰਵੇਲੈਂਸ ਫੁਟੇਜ ਤੋਂ ਲੈ ਕੇ ਕ੍ਰਾਈਮ ਸੀਨ ਤੋਂ, ਜਿੱਥੇ ਇਸਨੇ ਜਿਸ ਥਾਂ ਦੇ ਉੱਤੇ ਨੇ ਗੋਲੀਆਂ ਚਲਾਈਆਂ ਸੀਗੀਆਂ ਉਸ ਤੋਂ। 25 ਸਾਲਾਂ ਦਾ ਟਰਾਈਨ ਮਾਰਟਿਨਜ਼ ਫੇਅਰਫੀਲਡ ਦਾ ਹੀ ਜਿਹੜਾ ਉਹ ਰਹਿਣ ਵਾਲਾ ਹੈ ਤੇ ਇਸ ਟਾਈਮ ਇਸ ਤੇ ਅਰੈਸਟ ਵਾਰੰਟ ਜਿਹੜੇ ਆ ਉਹ ਜਾਰੀ ਨੇ। ਪੁਲਿਸ ਦੱਸ ਰਹੀ ਆ ਵੀ ਇਸ ਨੂੰ ਆਰਮਡ ਤੇ ਡੇਂਜਰਸ ਜਿਹੜਾ ਆ ਉਹ ਮੰਨਿਆ ਜਾਵੇ। ਆਮ ਲੋਕ ਜੇ ਇਸ ਨੂੰ ਦੇਖਦੇ ਨੇ ਤਾਂ ਅਪਰੋਚ ਨਾ ਕਰਨ। ਸੋ 44 ਸਾਲਾਂ ਦਾ ਹੀ ਫੇਅਰਫੀਲਡ ਦਾ ਰਹਿਣ ਵਾਲਾ ਇਸ ਗੋਲੀਕਾਂਡ ਦੇ ਵਿੱਚ ਮਾਰਿਆ ਗਿਆ ਆ। ਦੂਜੇ 2 ਜਾਣੇ 28 ਤੇ 36 ਸਾਲ ਦੇ ਸੀਗੇ, ਸੂਜ਼ਨ ਸਿਟੀ ਤੋਂ ਦੱਸੇ ਜਾਂਦੇ ਸੀ। ਉਹ ਇਸ ਟਾਈਮ ਹਸਪਤਾਲ 'ਚ ਦਾਖਲ ਨੇ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ ਇਨਫਲੇਸ਼ਨ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਸਟੇਟ ਆਫ ਕੈਲੀਫੋਰਨੀਆ ਪੈਂਡੇਮਿਕ ਤੋਂ ਬਾਅਦ ਬੜੀ ਤੇਜ਼ੀ ਦੇ ਨਾਲ ਆਪਣੀ ਵਧੀਆ ਪੋਜੀਸ਼ਨ ਵੱਲ ਜਾ ਰਹੀ ਸੀ ਇਕਨੋਮਿਕ ਪੁਆਇੰਟ ਆਫ ਵਿਊ ਤੋਂ। ਪਰ ਜਦੋਂ ਤੋਂ ਹੀ ਹੁਣ ਗੈਸ ਪ੍ਰਾਈਸਸ ਇੰਨੀਆਂ ਉੱਪਰ ਚਲ ਗਈਆਂ $6 ਦੇ ਕਰੀਬ, ਤੇ ਇਕਨੋਮੀ ਨੂੰ ਬਹੁਤ ਜ਼ਿਆਦਾ ਹਰਟ ਕਰ ਰਹੀ ਹੈਗੀ ਆ। ਜਨਵਰੀ ਦੇ ਵਿੱਚ ਅਨਪਲਾਇਮੈਂਟ ਰੇਟ ਕੈਲੀਫੋਰਨੀਆ ਦਾ 5.8% ਸੀ ਤੇ ਦਸੰਬਰ ਦੇ ਵਿੱਚ 6.5% ਸੀ। ਸੋ ਕੈਲੀਫੋਰਨੀਆ ਨੇ 7.4% ਜੌਬ ਗੇਨਸ ਜਨਵਰੀ ਮਹੀਨੇ ਦੇ ਵਿੱਚ 2021 ਚ ਕੀਤੀਆਂ ਸੀਗੀਆਂ। ਜਨਵਰੀ 2022 ਦੇ ਵਿੱਚ 4.6%। ਸੋ ਸਟੇਟ ਨੇ 82% ਦੇ ਕਰੀਬ, ਜਿਹੜੀਆਂ 2.8 ਮਿਲੀਅਨ ਜੌਬਸ ਲੋਸਟ ਹੋਈਆਂ ਸੀਆਂ, ਪਹਿਲੇ 2 ਮਹੀਨਿਆਂ 'ਚ ਹੀ ਉਹ ਰਿਕਵਰ ਕਰ ਲਈਆਂ ਸੀਆਂ। ਹੁਣ ਜਿਹੜੇ ਗਵਰਨਰ ਗੈਬਨ ਨਿਊਸਮ ਆ, ਉਹਨਾਂ ਨੂੰ ਵੀ ਕਾਫੀ ਫਿਕਰ ਲੱਗਾ ਹੋਇਆ ਹੈ
ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ। ਰਿਪਬਲਿਕਨ ਇੱਕ ਬਿੱਲ ਵੀ ਲੈ ਕੇ ਆਏ ਸੀ ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਕੈਲੀਫੋਰਨੀਆ ਦੇ ਵਿੱਚ ਸਟੇਟ ਦਾ ਟੈਕਸ ਹੁੰਦਾ ਹੈ 51 ਸੈਂਟ ਦੇ ਕਰੀਬ ਹੈਗਾ, ਉਸ ਨੂੰ 6 ਮਹੀਨੇ ਲਈ ਰਿਮੂਵ ਕਰ ਦਿੱਤਾ ਜਾਵੇ, ਉਹ ਟੈਕਸ ਨਾ ਲਾਇਆ ਜਾਵੇ। ਪਰ ਉਹ ਬਿੱਲ ਫੇਲ ਹੋ ਗਿਆ। ਸੋ ਹੁਣ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਊਗਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਅਸਰ ਹੋ ਰਿਹਾ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਗੈਸ ਬਹੁਤ ਹੀ ਜ਼ਿਆਦਾ ਮਹਿੰਗੀ ਹੈ। ਜੀ ਇਹ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨ ਸੀਗੇ, ਇਹਨਾਂ ਦੇ ਗਰੁੱਪ ਸੀਗਾ ਲਾਅ ਮੇਕਰਸ ਦਾ, ਉਹਨਾਂ ਨੇ ਇਹ ਪੇਸ਼ਕਸ਼ ਕੀਤੀ ਸੀਗੀ। ਡੈਮੋਕ੍ਰੇਟ ਜਿਹੜੇ ਕੰਟਰੋਲਡ ਹੈਗਾ ਆ ਅਸੈਂਬਲੀ ਵੀ ਕੈਲੀਫੋਰਨੀਆ ਦੀ, ਸੋ ਉੱਥੇ ਇਹ ਬਿੱਲ ਫੇਲ ਹੋ ਗਿਆ ਸੀ। ਰੌਕਲਿਨ ਤੋਂ ਹੈਗੇ ਨੇ ਅਸੈਂਬਲੀ ਮੈਂਬਰ ਕੈਵਿਨ ਕਾਇਲੀ, ਤੇ ਨਾਲ ਹੀ ਸੈਨੇਟ ਰਿਪਬਲਿਕਨ ਲੀਡਰ ਸਕਾਟ ਵਿਲਕ, ਅਸੈਂਬਲੀ ਮੈਂਬਰ ਸੂਜ਼ੈਟ ਵੈਲਡਰਸ ਸੈਂਟਾ ਕਲਾਰਾ ਤੋਂ, ਤੇ ਬ੍ਰਾਇਨ ਜੋਨਸ ਸੈਂਟੀ ਤੋਂ। ਇਹਨਾਂ ਨੇ ਮਿਲ ਕੇ ਜਿਹੜਾ ਉਹ ਲਿਆਂਦਾ ਸੀ। ਉਹਨਾਂ ਨੇ ਕਿਹਾ ਵੀ $45 ਬਿਲੀਅਨ ਦਾ ਜਿਹੜਾ ਸਰਪਲਸ ਹੈਗਾ ਆ, ਵੀ ਇਸ ਨੂੰ ਵਰਤਦੇ ਹੋਏ ਜਿਹੜਾ 51 ਸੈਂਟ ਦਾ ਸਟੇਟ ਟੈਕਸ ਹੈਗਾ ਆ ਪਰ ਗੈਲਨ ਦਾ, ਉਸ ਨੂੰ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਇਸ ਤੋਂ ਰਾਹਤ ਮਿਲ ਸਕੇ। ਸੋ ਕਹਿੰਦੇ ਵੀ ਉੱਦਾਂ ਜੇ ਦੇਖਿਆ ਜਾਵੇ, ਲੈਜਿਸਲੇਟਿਵ ਐਨਾਲਿਸਟ ਆਫਿਸ ਦੱਸਦਾ ਹੈ ਵੀ ਇਸ ਗੈਸ ਟੈਕਸ ਦੇ ਨਾਲ ਜਿਹੜਾ ਰੇਜ਼ ਹੋਣਾ ਸੀ ਉਸ ਦੇ ਨਾਲ $6.8 ਬਿਲੀਅਨ ਹੋਰ ਜਿਹੜੇ ਆ ਬਜਟ ਦੇ ਵਿੱਚ ਜਾਣੇ ਸੀ। ਜਿਹੜੇ ਪ੍ਰੋਜੈਕਟਸ ਚੱਲ ਰਹੇ ਆ ਹਾਈਵੇ ਤੇ ਰੋਡਸ ਦੇ, ਉਹਨਾਂ 'ਚ ਖਰਚੇ ਜਾਣੇ ਸੀ। ਜੀ, ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਸਮੈਸ਼ ਤੇ ਗ੍ਰੈਬ ਰੋਬਰੀ ਹੋਈ ਹੈਗੀ ਜੁਐਲਰੀ ਸਟੋਰ ਈਸਟ ਰੇਜ ਮਾਲ ਦੇ ਵਿੱਚ। ਆਪਾਂ ਦੇਖਦੇ ਹਾਂ ਵੀ ਇਹ ਪਿਛਲੇ ਕੁਝ ਮਹੀਨਿਆਂ ਤੋਂ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੱਕ 10-15 ਜਾਣਿਆਂ ਦਾ ਗਰੁੱਪ ਜਾਂਦਾ ਆ ਤੇ ਉਹ ਆਪਣਾ ਸਮਾਨ ਭਰ ਕੇ ਤੇ ਉੱਥੋਂ ਭੱਜ ਜਾਂਦੇ ਆ। ਸੋ ਇਹਨੂੰ ਸਮੈਸ਼ ਐਂਡ ਗ੍ਰੈਬ ਕਿਹਾ ਜਾਂਦਾ ਹੈਗਾ। ਸੋ ਇਹ ਰੌਲਾ ਬਹੁਤ ਪੈ ਰਿਹਾ ਕਿਉਂਕਿ ਸਟੇਟ ਦੇ ਵਿੱਚ ਕ੍ਰਾਈਮ ਵਧਿਆ ਹੈ। ਸੋ ਇਹਨੂੰ ਦੇਖਦੇ ਹੋਏ ਗਵਰਨਰ ਦੇ ਉੱਤੇ ਵੀ ਪ੍ਰੈਸ਼ਰ ਆ। ਪਰ ਅੱਜ ਇੱਕ ਵਾਰੀ ਫੇਰ ਈਸਟ ਰੇਜ ਮਾਲ ਦੇ ਵਿੱਚ ਕਹਿੰਦੇ ਵੀ 11-12 ਬੰਦਿਆਂ ਦਾ ਗਰੁੱਪ ਗਿਆ ਸਿੱਧਾ ਹੀ ਉੱਥੇ ਜੁਐਲਰੀ ਸਟੋਰ ਦੇ ਵਿੱਚ, ਉਹਨਾਂ ਨੂੰ ਪੂਰੀ ਤਰ੍ਹਾਂ ਲੁੱਟਿਆ ਤੇ ਲੁੱਟ ਕੇ ਉਹ ਭੱਜ ਗਏ। ਅੱਜ 11:50 ਤੇ ਸਵੇਰੇ ਇਹ ਸਾਰਾ ਕੁਝ ਵਾਪਰਿਆ। ਸੋ ਜਿਹੜੇ ਅਨਆਇਡੈਂਟੀਫਾਈਡ ਸਸਪੈਕਟ ਸੀਗੇ ਉਹ ਹਜੇ ਵੀ ਪੁਲਿਸ ਉਹਨਾਂ ਨੂੰ ਲੱਭ ਰਹੀ ਆ ਕਿਉਂਕਿ ਉਹਨਾਂ ਨੇ ਮਾਸਕ ਪਾਏ ਹੋਏ ਸੀ। ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਜੀ, ਅੱਜ ਕੈਲੀਫੋਰਨੀਆ ਦੇ ਲਾਅ ਮੇਕਰਸ ਨੇ ਉਸ ਕੋਰਟ ਡਿਸੀਜਨ ਦੇ ਉੱਤੇ ਵੋਟ ਕਰਨਾ ਸੀਗਾ ਵੀ ਯੂਐਸ ਬਰਕਲੀ ਦੇ ਵਿੱਚ ਜਿਹੜੀਆਂ ਐਡਮਿਸ਼ਨਸ ਆ, ਡਿਸੀਜਨ ਜਿਹੜਾ ਆਇਆ ਸੀਗਾ ਕੈਪ ਕਰਨ ਦਾ, ਉਸ ਨੂੰ ਲੈ ਕੇ ਕੈਲੀਫੋਰਨੀਆ ਲੈਜਿਸਲੇਚਰ ਨੇ ਯੂਨੈਨਿਮਸਲੀ ਸਰਬਸੰਮਤੀ ਦੇ ਨਾਲ ਇਸ ਬਿੱਲ ਨੂੰ ਪਾਸ ਕਰ ਦਿੱਤਾ ਆ, ਵੀ ਜਿਸ ਦੇ ਨਾਲ ਜਿਹੜਾ ਯੂਐਸ ਬਰਕਲੀ ਦੀ ਐਨਰੋਲਮੈਂਟ ਦੇ ਉੱਤੇ ਫਰੀਜ਼ ਲਾਈ ਗਈ ਸੀਗੀ ਉਸ ਨੂੰ ਰਿਵਰਸ ਕਰ ਦਿੱਤਾ ਗਿਆ ਆ। ਸੋ ਬੇਸਿਕਲੀ ਯੂਸੀ ਬਰਕਲੀ ਦੀ ਐਨਰੋਲਮੈਂਟ ਇੱਕ ਵਾਰੀ ਫੇਰ ਜਿਹੜੀ ਆ ਉਹ ਖੁੱਲ੍ਹ ਜਾਵੇਗੀ। ਇਸ ਦੇ ਵਿੱਚ ਸਾਰੇ ਦੇ ਸਾਰੇ ਹੀ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਪਾਸ ਕੀਤਾ ਆ। 69 ਜਿਹੜੇ ਅਸੈਂਬਲੀ ਦੇ ਵਿੱਚ ਤੇ ਸੈਨੇਟ ਦੇ ਵਿੱਚ 33 ਦੇ 33 ਸਾਰਿਆਂ ਨੇ ਵੋਟ ਪਾਈ ਆ। ਤੇ ਹੁਣ ਕਹਿੰਦੇ ਵੀ ਗਵਰਨਰ ਨਿਊਸਮ ਦੇ ਕੋਲ ਇਹ ਜਾਵੇਗਾ ਤੇ ਕਹਿੰਦੇ ਜਿੱਦਾਂ ਹੀ ਇਹ ਸਾਈਨ ਕਰਦੇ ਆ, ਜੇ ਇਹ ਸਾਈਨ ਕਰਦੇ ਨੇ ਇਸ ਬਿੱਲ ਦੇ ਉੱਤੇ, ਤਾਂ ਜਿਹੜੇ ਫਰੈਸ਼ਮੈਨ ਆ, ਟਰਾਂਸਫਰ ਸਟੂਡੈਂਟਸ ਆ, ਜਿਹੜੇ ਇੰਤਜ਼ਾਰ ਦੇ ਵਿੱਚ ਆ ਵੀ ਉਹ ਯੂਸੀ ਬਰਕਲੀ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਹੋਈ ਆ ਕਿ ਨਹੀਂ, ਉਹਨਾਂ ਨੂੰ ਜਿਹੜਾ ਉਹ ਪਤਾ ਲੱਗ ਸਕੇਗਾ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਫ੍ਰਿਜ਼ਨੋ ਦੇ ਹਾਈ ਸਕੂਲ ਦੇ ਵਿੱਚ ਕੱਲ ਸਟੂਡੈਂਟਸ ਦੀ ਆਪਸ ਦੇ ਵਿੱਚ ਲੜਾਈ ਹੋਈ ਜਿਹਦੇ ਨਾਲ 6 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਤੇ 2 ਆਫੀਸਰਸ ਜਿਹੜੇ ਡਿਊਟੀ ਦੇ ਸੀ ਉਹਨਾਂ ਦੇ ਸੱਟਾਂ ਵੀ ਲੱਗੀਆਂ ਹੈਗੀਆਂ ਆ। ਕੱਲ 12:39 ਤੇ ਪੁਲਿਸ ਨੇ ਕਾਲ ਰਿਸੀਵ ਕੀਤੀ ਸਕੂਲ ਦੇ ਐਡਮਿਨਿਸਟ੍ਰੇਟਰਸ ਵੱਲੋਂ ਵੀ ਇੱਕ ਲੜਾਈ ਚੱਲ ਰਹੀ ਹੈਗੀ ਆ। ਤੇ ਜਦੋਂ 2 ਆਫੀਸਰਸ ਉਹਨਾਂ ਨੂੰ ਛਡਾਣ ਗਏ ਤੇ ਉਹਨਾਂ ਦੇ ਸੱਟਾਂ ਵੀ ਲੱਗੀਆਂ ਹੈਗੀਆਂ ਤੇ ਉਹਨਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਹੈਗਾ ਆ। ਤੇ ਉਸ ਤੋਂ ਬਾਅਦ ਪੇਰੈਂਟਸ ਆਪਣੇ ਉਹਨਾਂ ਜਿਹੜੇ ਸਟੂਡੈਂਟ ਸੀ ਉਹਨਾਂ ਦੇ ਪਹੁੰਚਣੇ ਸ਼ੁਰੂ ਹੋ ਗਏ ਤੇ ਉਹਨਾਂ ਨੂੰ ਰੋਕਿਆ ਗਿਆ ਤੇ ਇੱਕ ਪੇਰੈਂਟਸ ਧੱਕੇ ਦੇ ਨਾਲ ਉਹਨਾਂ ਦੀ ਮੀਟਿੰਗ ਦੇ ਵਿੱਚ ਚਲਾ ਗਿਆ। ਤੇ ਹੁਣ ਇਹ ਵੀ ਪਤਾ ਲੱਗਿਆ ਇਨਵੈਸਟੀਗੇਟਰਸ ਤੋਂ ਇਹ ਸਾਰੀ ਲੜਾਈ ਦਾ ਕੁਝ ਕੁ ਪੇਰੈਂਟਸ ਨੂੰ ਆਲਰੇਡੀ ਪਤਾ ਸੀ ਵੀ ਉੱਥੇ ਸਕੂਲ ਦੇ ਵਿੱਚ ਲੜਾਈ ਹੋਣੀ ਹੈਗੀ ਆ। ਸੋ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਵੀ ਜੇ ਉਹਨਾਂ ਨੂੰ ਪਤਾ ਸੀ ਤੇ ਪੁਲਿਸ ਨੂੰ ਜਾਂ ਸਕੂਲ ਆਫੀਸ਼ੀਅਲਸ ਨੂੰ ਉਹਨਾਂ ਨੇ ਪਹਿਲਾਂ ਕਿਉਂ ਇਨਫੋਰਮ ਨਹੀਂ ਕੀਤਾ। ਜੀ ਜੀ
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਤਾਂ ਆਪਾਂ ਆਪਣੇ ਸਰੋਤਿਆਂ ਨੂੰ ਫਿਰ ਯਾਦ ਦਿਵਾਉਣਾ ਚਾਹੁੰਦੇ ਹਾਂ ਵੀ ਆ ਰਹੀ 16, 17, 18 ਤਰੀਕ ਨੂੰ ਰਾਤ ਦੇ ਵੇਲੇ ਕੈਲੀਫੋਰਨੀਆ ਦੇ ਟਾਈਮ ਦੇ ਮੁਤਾਬਕ 16, 17, 18 ਨੂੰ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਤੋਂ ਹੋਲੇ ਮਹੱਲੇ ਦੇ ਜਿਹੜੀ ਲਾਈਵ ਕਵਰੇਜ ਆ ਪੰਜਾਬੀ ਰੇਡੀਓ USA ਦੇ YouTube ਤੇ Facebook ਚੈਨਲਸ ਦੇ ਉੱਤੇ ਉਹ ਪੇਸ਼ ਕੀਤੀ ਜਾਊਗੀ। ਸੋ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਉਸ ਨੂੰ ਜਿਹੜਾ ਉਹ ਸ਼ੇਅਰ ਕਰਨਾ ਆ, ਤੁਸੀਂ ਦੇਖਣਾ ਆ। 16, 17 ਤੇ 18 ਜਿਹੜੀ ਆ ਉਹ ਤਰੀਕਾਂ ਨੂੰ ਹੋਲਾ ਮਹੱਲਾ ਦਾ ਜਿਹੜਾ ਤਿਉਹਾਰ ਉੱਥੇ ਮਨਾਇਆ ਜਾਂਦਾ ਆ ਸ਼੍ਰੀ ਅਨੰਦਪੁਰ ਸਾਹਿਬ। ਉੱਥੇ ਦਾ ਜਿਹੜਾ ਸਿੱਧਾ ਪ੍ਰਸਾਰਣ ਆ ਤੁਹਾਨੂੰ Facebook ਤੇ YouTube ਚੈਨਲ ਪੰਜਾਬੀ ਰੇਡੀਓ USA ਦੇ ਉੱਥੇ ਪੇਸ਼ ਕੀਤਾ ਜਾਵੇਗਾ। ਸੋ ਬਾਕੀਆਂ ਨੂੰ ਵੀ ਜਿਹੜਾ ਉਹ ਜ਼ਰੂਰ ਵੱਧ ਤੋਂ ਵੱਧ ਦੱਸੋ ਤਾਂ ਜੋ ਸਾਰੇ ਜਾਣੇ ਇਸ ਦੇ ਨਾਲ ਜੁੜ ਸਕਣ। ਜੀ ਅਗਲੀ ਖਬਰ ਇੱਕ ਰਾਜਕਰਨਵੀਰ ਸਿੰਘ ਜੀ ਸ਼ਿਕਾਗੋ ਤੋਂ ਆ ਰਹੀ ਹੈ, ਬੜੀ ਮਾੜੀ ਖਬਰ। 3 ਸਾਲਾਂ ਦੇ ਬੱਚੇ ਨੇ ਐਕਸੀਡੈਂਟਲੀ ਗਨ ਚਲਾ ਦਿੱਤੀ, ਜਿਹਦੇ ਨਾਲ ਉਹਦੀ ਮਦਰ ਦੀ ਮੌਤ ਹੋ ਗਈ ਤੇ ਹੁਣ ਫਾਦਰ ਨੂੰ ਕਹਿੰਦੇ ਚਾਰਜ ਕੀਤਾ ਜਾ ਰਿਹਾ। ਸੋ 3 ਸਾਲਾਂ ਦੇ ਬੱਚੇ ਦੇ ਕੋਲ ਕਿਸ ਤਰ੍ਹਾਂ ਜਿਹੜੀ ਗਨ ਆਈ ਤੇ ਕਿਸ ਤਰ੍ਹਾਂ ਉਹ ਲੋਡਡ ਸੀ ਤੇ ਕਿਸ ਤਰ੍ਹਾਂ ਉਹਦੀ ਜਿਹੜੀ ਮਦਰ ਆ ਉਹਦੀ ਉੱਥੇ ਹੀ ਜਦੋਂ ਗਨ ਲੱਗੀ ਤੇ ਮੌਤ ਹੋ ਗਈ। ਸੋ ਹੁਣ ਇਹਦੇ ਸੰਬੰਧ ਦੇ ਵਿੱਚ ਡਾਲਟਨ ਪੁਲਿਸ ਚੀਫ ਰੋਬਰਟ ਕਾਲਿੰਸ ਉਹਨਾਂ ਨੇ ਇਹ ਕਿਹਾ ਵੀ ਰੋਮਿਲ ਵਾਟਸਨ 23 ਸਾਲਾਂ ਦਾ ਉਸ ਨੂੰ ਡਿਟੇਨ ਕੀਤਾ ਗਿਆ ਆ। ਅਨਲਾਫੁਲ ਯੂਜ਼ ਆਫ ਵੈਪਨ ਉਸਨੇ ਰੱਖੇ ਹੋਏ ਸੀ, ਜਿਹੜੇ ਉਹਦੇ ਬੱਚੇ ਦੇ ਕੋਲ ਚਲੇ ਗਏ ਤੇ ਉਹ ਮਿਸਡਮੀਨਰ ਗਨ ਚਾਰਜ ਵੀ ਉਹਦੇ ਉੱਤੇ ਲਾਏ ਜਾਣਗੇ। ਕਾਲਨ ਨੇ ਦੱਸਿਆ ਕਿ ਕੁੱਕ ਕਾਉਂਟੀ ਦੇ ਪ੍ਰੋਸੀਕਿਊਟਰਸ ਇਹਦੇ ਉੱਤੇ ਵਰਕਆਊਟ ਕਰ ਰਹੇ ਹੈਗੇ ਆ। ਸੋ ਇਹ ਸ਼ੂਟਿੰਗ 8:30 ਵਜੇ ਸ਼ਨੀਚਰਵਾਰ ਸ਼ਾਮ ਨੂੰ ਵਾਪਰੀ ਤੇ ਜਿੱਥੇ ਇੱਕ ਜਾਣੇ ਦੀ ਉਸ ਬੱਚੇ ਦੀ ਮਾਂ ਦੀ ਮੌਤ ਹੋ ਗਈ। ਦੇਖੋ ਵੀ 3 ਸਾਲਾਂ ਦਾ ਬੱਚਾ ਸੀ ਜੀ। ਆਪਾਂ ਸਵੇਰੇ ਵੀ ਜਦੋਂ ਦੱਸ ਰਹੇ ਸੀ ਇਸ ਖਬਰ ਦੇ ਵਿੱਚ ਵੀ ਉਹ ਗੱਡੀ ਦੇ ਵਿੱਚ ਹੀ ਸੀਗੇ, ਜਾ ਰਹੇ ਸੀ ਤੇ ਉਹ 3 ਸਾਲਾਂ ਦੇ ਬੱਚੇ ਦੇ ਹੱਥ ਦੇ ਵਿੱਚ ਬੰਦੂਕ ਜਿਹੜੀ ਉਹ ਆਈ, ਜਿਹੜੀ ਕਿ ਲੋਡਡ ਸੀਗੀ ਤੇ ਉਸ ਨੇ ਖੇਲਦੇ ਜਿੱਦਾਂ ਵੀ ਜੋ ਵੀ ਉੱਥੇ ਘਟਨਾਕ੍ਰਮ ਵਾਪਰਿਆ ਉਹ ਚਲਾਈ ਤੇ ਉਸ ਦੀ ਮਾਂ ਦੀ ਜਿਹੜੀ ਮੌਕੇ ਤੇ ਜਿਹੜੀ ਉਹ ਮੌਤ ਹੋ ਗਈ ਹੈਗੀ ਆ। ਸੋ ਬੜੀ ਮੰਦਭਾਗੀ ਜਿਹੜੀ ਉਹ ਗੱਲ ਆ। ਜਿੰਨੇ ਵੀ ਗਨ ਓਨਰਸ ਆ ਮੋਸਟਲੀ ਤਾਂ ਇਸ ਚੀਜ਼ਾਂ ਦਾ ਸਾਰਿਆਂ ਦਾ ਜਿਹੜਾ ਉਹ ਵੱਧ ਤੋਂ ਵੱਧ ਧਿਆਨ ਰੱਖਦੇ ਆ, ਪਰ ਜਿਹੜੀਆਂ ਇੱਦਾਂ ਦੀਆਂ ਅਣਗਹਿਲੀਆਂ ਆ ਉਹ ਨਹੀਂ ਵਾਪਰਨੀਆਂ ਚਾਹੀਦੀਆਂ, ਕਿਉਂਕਿ ਇਹ ਜਾਨਲੇਵਾ ਜਿਹੜੀ ਚੀਜ਼ ਆ ਬਾਅਦ 'ਚ ਸਾਬਤ ਹੁੰਦੀ ਆ ਤੇ ਫਿਰ ਸਭ ਨੂੰ ਹੀ ਪਤਾ ਆ ਵੀ ਇਹ ਗਨ ਓਨਰਸ ਦੇ ਦੁਆਲੇ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਬਾਅਦ 'ਚ ਬਹੁਤ ਜ਼ਿਆਦਾ ਹੋ ਜਾਂਦੇ ਨੇ ਵੀ ਇਹ ਐਕਸੀਡੈਂਟ ਕਿਉਂ ਜਿਹੜੇ ਉਹ ਵਾਪਰਦੇ ਨੇ। ਜੇ ਸ਼ਿਕਾਗੋ ਦੀ ਗੱਲ ਕਰਦੇ ਜਾਈਏ, ਕਹਿੰਦੇ ਸਨ 2020 ਦੇ ਵਿੱਚ 64% ਇਨਕਰੀਜ਼ ਹੋਇਆ ਗਨ ਖਰੀਦਣ ਦਾ ਤੇ ਜਿਹੜੇ ਟੀਨੇਜਰਸ ਆ ਜਿਨ੍ਹਾਂ ਦੀ ਏਜ 14 ਸਾਲ ਤੋਂ ਲੈ ਕੇ 17 ਸਾਲ ਤੱਕ ਹੈਗੀ ਆ ਉਹ ਉੱਥੇ ਉਹਨਾਂ ਦੀ ਗਿਣਤੀ 776 ਆ ਜਿਹੜੇ ਐਕਸੀਡੈਂਟਲੀ ਜਿਨ੍ਹਾਂ ਨੇ ਸ਼ਾਟ ਕੀਤਾ ਤੇ ਇਸੇ ਤਰ੍ਹਾਂ ਜਿਹੜੇ 6 ਸਾਲ ਤੋਂ ਥੱਲੇ ਹੈਗੇ ਆ ਬੱਚੇ ਉਹਨਾਂ ਨੇ 610 ਵਾਰ ਸ਼ਾਟ ਕੀਤਾ। ਸੋ ਦੇਖੋ ਇਦਾਂ ਦੇ ਬੱਚਿਆਂ ਦੇ ਹੱਥ ਦੇ ਵਿੱਚ ਗਨ ਚਲੇ ਜਾਂਦੀ ਹੈਗੀ ਆ। ਜੀ ਬਿਲਕੁਲ। ਚਲੋ ਜਿੱਥੇ ਜਿਹੜਾ ਵੀ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜਾ ਕੋਈ ਲੈ ਸਕਦਾ ਹੈ ਉਹ ਲੈ ਸਕਦਾ ਆ, ਪਰ ਇਹ ਆ ਵੀ ਹੁਣ ਜਿੱਦਾਂ ਦੇ ਕਾਨੂੰਨ ਆ ਉਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਫਿਰ ਸਾਰੇ ਜਾਣੇ ਚੱਲਣਾ ਪੈਂਦੇ ਆ। ਨਾ ਜੇ ਗਨਸ ਦੀ ਗੱਲ ਕਰਦੇ ਜਾਈਏ, ਐਲਬਾਮਾ ਮੁਲਕ ਦੀ ਜਿਹੜੀ ਆ ਉਹ 22ਵਾਂ ਸੂਬਾ ਬਣਿਆ ਆ ਜਿਹੜੇ ਕਿ ਕੰਸੀਲਡ ਜਿਹੜੀਆਂ ਕੰਸੀਲਡ ਗਨਸ ਹੈਗੀਆਂ ਆ ਉਹਨਾਂ ਨੂੰ ਅਲਾਉ ਕਰਨ ਜਾ ਰਹੇ ਆ। ਰਿਪਬਲਿਕਨ ਗਵਰਨਰ ਉੱਥੇ ਦੇ KIV ਉਹਨਾਂ ਨੇ ਅੱਜ ਉਸ ਲੈਜਿਸਲੇਸ਼ਨ ਨੂੰ ਕਾਨੂੰਨ ਦੇ ਵਿੱਚ ਲੈ ਆਂਦਾ ਜਿਸ ਦੇ ਵਿੱਚ ਕੰਸੀਲਡ ਕੈਰੀ ਪਰਮਿਟ ਲੈਣ ਦੇ ਲਈ ਜਿਹੜੀਆਂ ਰਿਕੁਆਇਰਮੈਂਟਸ ਸੀਗੀਆਂ ਉਹਨਾਂ ਨੂੰ ਉਹ ਰਿਮੂਵ ਕਰ ਦਿੰਦੇ ਆ। ਸੋ ਆਈ ਥਿੰਕ ਪਰਮਿਟ ਦੀ ਹੁਣ ਉੱਥੇ ਜਿਹੜੀ ਉਹ ਜ਼ਰੂਰਤ ਨਹੀਂ ਹੋਊਗੀ। ਸੋ 22ਵਾਂ ਸੂਬਾ ਐਲਬਾਮਾ ਬਣਿਆ ਆ ਜਿਨ੍ਹਾਂ ਨੇ ਇਸ ਪਾਲਿਸੀ ਨੂੰ ਅਡਾਪਟ ਕੀਤਾ ਹੈਗਾ ਆ। ਜੀ ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਅੱਜ ਜਿਹੜਾ ਡਾਓ ਜੋਨਸ ਆ ਉਹ ਤਾਂ ਤਕਰੀਬਨ ਪਿਛਲੇ ਵੀਕਐਂਡ ਦੇ ਬਰਾਬਰ ਹੀ ਰਿਹਾ, 1 ਪੁਆਇੰਟ ਹੀ ਜਿਹੜਾ ਉਹ ਉੱਤੇ ਗਿਆ 32,945 ਤੇ ਬੰਦ ਹੋਇਆ। S&P ਦੇ ਵਿੱਚ 31 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 4173 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 263 ਪੁਆਇੰਟ ਦੀ ਗਿਰਾਵਟ ਦਰਜ ਹੋਈ, 12,581 ਤੇ ਬੰਦ ਹੋਇਆ। ਸੋਨੇ ਦਾ ਭਾਅ $1952 ਪ੍ਰਤੀ ਆਉਂਸ ਰਿਹਾ। ਸੋਨੇ ਦਾ ਭਾਅ ਜਿਹੜਾ ਆ ਤੇਲ ਦਾ ਕੱਚੇ ਤੇਲ ਦੀ ਕੀਮਤ ਇਸ ਟਾਈਮ $100 ਪ੍ਰਤੀ ਬੈਰਲ ਜਿਹੜੀ ਉਹ ਚੱਲ ਰਹੀ ਆ। ਹੁਣ ਪਿਛਲੇ ਕੁਛ ਦਿਨਾਂ ਦੇ ਵਿੱਚ ਇਹਦੇ ਥੋੜਾ ਜਿਹਾ ਫਰਕ ਪਿਆ ਆ, ਪਰ ਹੁਣ ਦੇਖੋ ਵੀ ਉਸਦਾ ਇਵੈਂਚੁਅਲੀ ਅਸਰ ਸਾਨੂੰ ਗੈਸ ਸਟੇਸ਼ਨਾਂ ਦੇ ਉੱਤੇ ਕਦੋਂ ਜਿਹੜਾ ਉਹ ਦੇਖਣ ਨੂੰ ਮਿਲੂਗਾ। ਉਧਰ 10 ਈਅਰ ਯੀਲਡ 2% ਤੋਂ ਉੱਤੇ ਗਈ ਆ, ਅੱਜ 2.13% ਦੇ ਉੱਤੇ ਰਹੀ ਆ
ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ ਜਿਹੜਾ 39,582 ਤੇ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 76 ਰੁਪਏ ਤੇ 49 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ ਤੇ ਇੱਕ ਯੂਐਸ ਡਾਲਰ ਦੀ ਕੀਮਤ ਰਸ਼ੀਆ ਦੇ 122 ਰੂਬਲ ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਹੈਗੀ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।